ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਸਾਡੇ ਨਾਲ ਭਾਰਤ ਪੰਜਾਬ ਦੇ ਵਿੱਚ ਵਾਪਰਿਆ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725000 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਹੋਮ ਲੋਨ ਮੌਂਚੀਮਾ ਜੀ 5599052575 ਗੁਰਦੀਪ ਸਿੰਘ ਬੈਦੀ ਕਲੋਵਸ ਤਨਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਣੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਦੇਸ਼ ਦੀ, ਆਪਣੇ ਕੇਂਦਰ ਸਰਕਾਰ ਦੀ। RBI ਤੋਂ ਰਹਿੰਦਾ ਪੈਸਾ ਵੀ ਕਢਵਾ ਲਿਆ। ਅੱਖ ਤਾਂ ਉਹਦੇ ਉੱਤੇ ਜਿਹੜੇ ਪੈਸੇ ਤੇ ਹੈਗੀ ਸੀਗੀ, ਲਗਭਗ ਤਿਆਰੀ ਆ ਹੁਣ, ਕਿਉਂਕਿ ਇਹ ਹੁਣ ਦੂਜੇ ਤਰੀਕੇ ਦੇ ਨਾਲ ਜਿਹੜਾ ਲਿਆ। ਪਹਿਲਾਂ ਤਾਂ ਸਰਕਾਰ ਨੇ ਪੈਸਾ ਲੈ ਲਿਆ ਸੀ, ਹੁਣ RBI ਕਹਿੰਦਾ ਕਿ ਮੈਂ ਇਹ ਦੇ ਦੂੰਗਾ 99,122 ਕਰੋੜ ਰੁਪਈਆ। ਭਾਰਤੀ ਰਿਜ਼ਰਵ ਬੈਂਕ ਨੇ ਉਹਦੇ ਕੋਲੇ ਵਾਧੂ ਪਏ 99,122 ਕਰੋੜ ਰੁਪਈਆ ਸਰਕਾਰ ਨੂੰ ਤਬਦੀਲ ਕਰਨ ਦਾ ਫੈਸਲਾ ਲਿਆ, ਔਰ ਇਹ ਰਕਮ ਮਿਲਣ ਦੇ ਨਾਲ ਕੇਂਦਰ ਨੂੰ COVID-19 ਮਹਾਮਾਰੀ ਦੀ ਲਹਿਰ ਖਿਲਾਫ ਟਾਕਰੇ 'ਚ ਸਹਾਇਤਾ ਮਿਲੂਗੀ। ਗਵਰਨਰ ਸ਼ਕਤੀਕਾਂਤ ਦਾਸ ਦੀ ਚੇਅਰਮੈਨਸ਼ਿਪ ਹੇਠ RBI ਦੇ ਕੇਂਦਰੀ ਬੋਰਡ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਦੇ ਦੌਰਾਨ ਇਹ ਫੈਸਲਾ ਰਿਹਾ, ਔਰ ਇਹ ਰਕਮ 31 ਮਾਰਚ 2021 ਨੂੰ ਖਤਮ ਹੋਏ 9 ਮਹੀਨਿਆਂ ਦੇ ਸਮੇਂ ਦੀ ਹੈ। ਵਾਧੂ ਪਈ ਰਕਮ ਨੂੰ ਲਾਭ ਅੰਸ਼ ਆਖਿਆ ਜਾਂਦਾ। ਰਿਜ਼ਰਵ ਬੈਂਕ ਦੇ ਲੇਖਾ ਵਰੇ ਨੂੰ April ਤੋਂ ਮਾਰਚ, ਪਹਿਲਾਂ ਜੁਲਾਈ ਜੂਨ ਦੇ ਵਿੱਚ ਬਦਲਣ ਦੇ ਨਾਲ ਬੋਰਡ ਨੇ 9 ਮਹੀਨਿਆਂ ਦੇ ਵਕਫੇ ਦੇ ਦੌਰਾਨ ਕੰਮਕਾਜ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਸੀਗੀ। RBI 1940 ਤੋਂ ਜੁਲਾਈ ਜੂਨ ਦੇ ਵਰੇ ਦਾ ਪਾਲਣਾ ਕਰਦਾ ਆਉਂਦਾ, ਔਰ ਇਹ ਤੋਂ ਪਹਿਲਾਂ ਉਹਦਾ ਵਿੱਤੀ ਵਰਾ ਜਨਵਰੀ ਤੋਂ ਦਸੰਬਰ ਤੱਕ ਹੁੰਦਾ ਸੀਗਾ। RBI ਦੇ ਬਿਮਲ ਜਲਾਨ ਕਮੇਟੀ ਦੀ ਰਿਪੋਰਟ ਦੀ ਸਿਫਾਰਿਸ਼ ਦੇ ਤਹਿਤ 5.50% ਬਣਾਈ ਰੱਖਣ ਦਾ ਜਿਹੜਾ ਉਹ ਫੈਸਲਾ ਲਿਆ ਗਿਆ। ਪਹਿਲਾਂ ਵੀ 2 ਵਾਰੀ ਇਹ ਰਕਮ ਤਬਦੀਲ ਕਰ ਚੁੱਕਾ RBI ਨੇ। 2019-2020 ਦੇ ਵਿੱਚ ਕੇਂਦਰ ਦੀ ਸਰਕਾਰ ਨੂੰ 57,128 ਕਰੋੜ ਰੁਪਏ ਦੀ ਵਾਧੂ ਰਕਮ ਤਬਦੀਲ ਕੀਤੀ ਸੀ। ਇਦੋਂ 1 ਸਾਲ ਪਹਿਲਾਂ 2018-2019 ਦੇ ਵਿੱਚ ਰਿਜ਼ਰਵ ਬੈਂਕ ਨੇ 1.76 ਲੱਖ ਕਰੋੜ ਤਬਦੀਲ ਕੀਤੇ ਸੀ, ਜਿਹਦੇ ਵਿੱਚੋਂ 1.23 ਕਰੋੜ ਰੁਪਏ ਲਾਭ ਅੰਸ਼ ਵਜੋਂ ਤੇ 52,637 ਕਰੋੜ ਰੁਪਏ ਸੋਧੇ ਆਰਥਿਕ ਪੂੰਜੀ ਢਾਂਚੇ ਦੇ ਵਜੋਂ ਤਬਦੀਲ ਕੀਤੇ ਗਏ ਸੀ। ਰੌਲਾ ਉਦੋਂ ਵੀ ਪਿਆ ਸੀ, ਰੌਲਾ ਹੁਣ ਵੀ ਪਊਗਾ, ਕਿਉਂਕਿ RBI ਦੇ ਕੋਲੇ ਪਿਆ ਇਹ ਵਾਧੂ ਪੈਸਾ ਸਰਕਾਰ ਨਿਬੇੜ ਦੇਣਾ ਚਾਹੁੰਦੀ ਹੈ। ਇਸ ਕਰਕੇ ਇਹ ਰੌਲਾ ਜਿਹੜਾ ਪਹਿਲਾਂ ਪਿਆ ਸੀਗਾ, ਇਹ ਰੌਲਾ ਹੁਣ ਫੇਰ ਪੈਣ ਦੇ ਆਸਾਰ ਨੇ। ਇਹਦੇ 'ਚ ਵੱਡੇ ਸਵਾਲ ਇਹ ਜਿਹੜੇ ਉੱਠ ਰਹੇ ਆ ਕਿ ਜਦੋਂ ਸੂਬਿਆਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਛੱਡ ਦਿੱਤਾ ਗਿਆ ਕਿ ਤੁਸੀਂ ਜੀ ਆਪੋ ਆਪਣੇ ਟੀਕੇ ਦਾ ਪ੍ਰਬੰਧ ਕਰੋ, ਤੁਸੀਂ ਬਾਹਰਲੇ ਮੁਲਕਾਂ ਤੋਂ ਲਓ, ਇੱਥੋਂ ਲਓ, ਜੋ ਮਰਜ਼ੀ ਕਰੋ। ਜਿਹੜਾ ਪ੍ਰਧਾਨ ਮੰਤਰੀ ਰਾਹਤ ਫੰਡ ਬਣਾਇਆ ਸੀਗਾ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ, ਉਹਦੇ ਵਿੱਚ ਕਿੰਨਾ ਪੈਸਾ, ਫਿਰ ਇਹ ਪੈਸਾ ਜਿਹੜਾ ਕਿੱਥੇ ਖਰਚ ਕਰਨਾ, ਇਹ ਵੱਡੇ ਸਵਾਲ ਨੇ। ਔਰ ਇਹ ਸਵਾਲ ਆਉਂਦੇ ਦਿਨਾਂ ਦੇ ਦੌਰਾਨ ਚਰਚਾ ਦੇ ਵਿੱਚ ਰਹਿਣ ਦੀ ਪੂਰੀ ਉਮੀਦ ਹੈ, ਕਿਉਂਕਿ ਵਿਰੋਧੀ ਧਿਰਾਂ ਇਸ ਮਾਮਲੇ ਦੇ ਉੱਤੇ ਜ਼ਰੂਰ ਸਵਾਲ ਉਠਾਉਣਗੀਆਂ ਕਿ RBI ਕੋਲੇ ਪਿਆ ਇਹ ਪੈਸਾ ਕਿਉਂ ਨਿਬੇੜਿਆ ਜਾ ਰਿਹਾ। ਇਹ ਹੁਣ ਤੇ ਉੱਠਣਾ ਚਾਹੀਦਾ ਨਾ ਵਿਰੋਧੀ ਧਿਰਾਂ ਨੂੰ, ਲੋਕਾਂ ਨੂੰ, ਵੀ ਪੈਸਾ ਕਿੱਥੇ ਖਪਤ ਕਰ ਰਹੇ ਆ। ਤੇ ਅੱਗੇ ਗੱਲ ਕਰਦੇ ਹਾਂ ਲਾਲ ਕਿਲ੍ਹੇ ਦੀ। ਲਾਲ ਕਿਲ੍ਹੇ ਦੇ ਵਿੱਚ 3000 ਸਫ਼ਿਆਂ ਦੀ ਜਿਹੜੀ ਚਾਰਜ ਸ਼ੀਟ ਹੈ ਉਹ ਦਾਖਲ ਹੋਈ। ਇਹ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ 26 ਜਨਵਰੀ ਨੂੰ ਕਿਸਾਨ ਟਰੈਕਟਰ ਰੈਲੀ ਦੇ ਦੌਰਾਨ ਜੋ ਕੁਝ ਹੋਇਆ ਸੀਗਾ, ਤੁਹਾਨੂੰ ਸਭ ਨੂੰ ਪਤਾ ਕਿਵੇਂ ਉਸ ਪਾਸੇ ਵੱਲ ਨੂੰ ਇੱਕ ਜਾਣ ਬੁੱਝ ਕੇ ਘੜੀ ਗਈ ਸਾਜ਼ਿਸ਼ ਜਿਹੜੀ ਸੀ, ਜਿਹਦੇ ਤਹਿਤ ਉਧਰ ਨੂੰ ਤੋੜ ਦਿੱਤੇ ਗਏ ਇਹ ਟਰੈਕਟਰ ਵੀ ਇਸ ਪਾਸੇ ਨੂੰ ਜਾਣਾ। ਔਰ ਉੱਥੇ ਜਾ ਕੇ ਜੋ ਕੁਝ ਲੋਕਾਂ ਨੇ ਕੀਤਾ, ਉਹਨੇ ਬਹੁਤ ਵੱਡੀ ਇੱਕ ਸੈਟਬੈਕ ਜਿਹੜੀ ਸੀ ਉਹ ਮਾਰੀ ਕਿਸਾਨ ਅੰਦੋਲਨ ਨੂੰ। ਕਿਸਾਨ ਅੰਦੋਲਨ ਮੁੜ ਕੇ ਪੈਰਾਂ ਸਿਰ ਹੋ ਗਿਆ। ਕੀ ਕੁਝ ਹੋਇਆ, ਰਕੇਸ਼ ਟਕੈਤ ਹੋਰਾਂ ਦਾ ਰੋਣਾ, ਉੱਤਰ ਪ੍ਰਦੇਸ਼ ਵਾਲਿਆਂ ਦਾ ਆਉਣਾ, ਹਰਿਆਣੇ ਵਾਲਿਆਂ ਦਾ ਮੂਹਰੇ ਲੱਗਣਾ, ਇਹ ਸਭ ਨੂੰ ਪਤਾ ਹੈ। ਇਹ ਤਾਂ ਬਹੁਤ ਵੱਡਾ ਰੋਲ ਸੀਗਾ ਇਸ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਦਾ। ਇਹ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਦੀ ਪੁਲਿਸ ਨੇ 30 ਹਜ਼ਾਰੀ ਅਦਾਲਤ ਦੇ ਵਿੱਚ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ 3000 ਸਫ਼ਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਹੈ। ਇਹਦੇ 'ਚ ਫਿਲਮ ਅਦਾਕਾਰ ਦੀਪ ਸਿੱਧੂ ਤੇ ਬਾਕੀਆਂ ਦੇ ਨਾਮ ਸ਼ਾਮਲ ਨੇ। ਮੁਲਜ਼ਮਾਂ ਦੇ ਵੱਲੋਂ ਦਿੱਤੇ ਗਏ ਬਿਆਨਾਂ ਤੇ ਹਿੰਸਾ ਨਾਲ ਜੁੜੇ ਸਬੂਤਾਂ ਨੂੰ ਚਾਰਜ ਸ਼ੀਟ ਦਾ ਆਧਾਰ ਬਣਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਮੁਤਾਬਕ 17 ਮਈ ਨੂੰ ਦਾਖਲ ਇਹ ਕੀਤੀ ਗਈ ਹੈ। ਚਾਰਜ ਸ਼ੀਟ ਦੇ ਵਿੱਚ ਦੋਸ਼ ਇਹ ਲਾਇਆ ਗਿਆ
ਕਿ ਲਾਲ ਕਿਲੇ ਦੇ ਵਿੱਚ ਭੰਨ ਤੋੜ ਲਈ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਿਸ ਤੇ ਕਿਸਾਨ ਆਗੂਆਂ ਦੇ ਵਿਚਾਲੇ 3 ਮਾਰਗਾਂ ਤੋਂ ਟਰੈਕਟਰ ਰੈਲੀ ਕੱਢਣ ਲਈ ਹੋਏ ਸਮਝੌਤੇ ਨੂੰ ਤੋੜਨ ਦੀ ਪਹਿਲਾਂ ਤੋਂ ਸੋਚੀ ਸਮਝੀ ਤੇ ਚੰਗੇ ਤਾਲਮੇਲ ਦੇ ਨਾਲ ਯੋਜਨਾ ਬਣਾਈ ਸੀ। ਪੁਲਿਸ ਦੇ ਵੱਲੋਂ ਇਕਬਾਲ ਸਿੰਘ ਦੇ ਨਾਂ ਦਾ ਜ਼ਿਕਰ ਕੀਤਾ ਗਿਆ, ਜਿਹੜਾ ਕਿ ਫੇਸਬੁੱਕ ਦੇ ਉੱਤੇ ਲਾਈਵ ਹੋਇਆ ਸੀ ਤੇ ਉਹਨੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼ ਲਾਇਆ ਸੀਗਾ। ਔਰ ਇਸ FIR ਦੇ ਮੁਤਾਬਕ 1000 ਲੋਕ 30-40 ਟਰੈਕਟਰ ਤੇ 150 ਦੇ ਕਰੀਬ ਮੋਟਰਸਾਈਕਲਾਂ ਦੇ ਉੱਤੇ ਲਾਲ ਕਿਲੇ ਦੇ ਅੰਦਰ ਦਾਖਲ ਹੋਏ। ਸ਼ਿਕਾਇਤ ਦੇ ਵਿੱਚ ਇਹ ਦੋਸ਼ ਲਾਇਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਦਾ ਪਿੱਛਾ ਕਰਕੇ ਉਹਨਾਂ ਤੇ ਹਮਲਾ ਕੀਤਾ। ਉਹਨਾਂ ਦੇ ਕੋਲੇ ਡਾਂਗਾ ਤੇ ਹੋਰ ਸਮਾਨ ਜਿਹੜਾ ਉਹ ਮੌਜੂਦ ਸੀਗਾ ਔਰ ਉਹਨਾਂ ਨੂੰ ਇੱਕ ਟਾਇਲਟ ਦੇ ਵਿੱਚ ਬੰਦ ਕਰ ਦਿੱਤਾ। ਹਿੰਸਾ ਲਈ ਗ੍ਰਿਫਤਾਰ ਕੀਤੇ 16 ਵਿਅਕਤੀਆਂ ਦੇ ਵਿੱਚੋਂ 13 ਦੀ ਜ਼ਮਾਨਤ ਹੋ ਗਈ ਹੋਈ ਆ। ਲਾਲ ਕਿਲੇ ਦੀ ਫਸੀਲ ਦੇ ਉੱਤੇ ਲੱਗੇ ਡੰਡੇ ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਵਿਅਕਤੀ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਔਰ ਚਾਰਜਸ਼ੀਟ ਇਹ ਕਹਿੰਦੀ ਆ ਕਿ ਖੇਮਪ੍ਰੀਤ ਸਿੰਘ ਬਰਛੀ ਰਾਹੀਂ ਪੁਲਿਸ ਮੁਲਾਜ਼ਮਾਂ ਦਾ ਪਿੱਛਾ ਕਰਦਾ ਵੇਖਿਆ ਗਿਆ। ਇੱਕ ਵੀਡੀਓ ਦੇ ਵਿੱਚ ਮਨਿੰਦਰ ਸਿੰਘ ਮੋਨੀ ਨਾਂ ਦੇ ਨੌਜਵਾਨ 2 ਕਿਰਪਾਨਾਂ ਨਾਲ ਲਾਲ ਕਿਲੇ ਤੇ ਵੇਖਿਆ ਗਿਆ। ਉਹ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਹੈ। ਖੇਮਪ੍ਰੀਤ ਨੇ ਜਾਂਚ ਦੇ ਦੌਰਾਨ ਇਹ ਖੁਲਾਸਾ ਕੀਤਾ ਕਿ 26 ਜਨਵਰੀ ਨੂੰ ਆਪਣੇ ਸਾਥੀਆਂ ਸਣੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਤੋਂ ਭੀੜ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਬਰਾੜੀ ਤੇ ਛੱਟ ਰੇਲ ਦੇ ਵਿੱਚ ਬੈਰੀਕੇਡਾਂ ਦੀ ਉਲੰਘਣਾ ਕਰਕੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਪਹੁੰਚਿਆ ਸੀਗਾ। ਇਹਦੇ ਵਿੱਚ ਜਿਹੜੇ ਅਜੇ ਤੱਕ ਫੜੇ ਨਹੀਂ ਗਏ, ਜਿਨ੍ਹਾਂ ਦੇ ਵਿੱਚੋਂ ਲੱਖਾ ਸਿਧਾਣਾ ਵੀ ਸ਼ਾਮਲ ਹੈ। ਲੱਖੇ ਸਿਧਾਣੇ ਸਣੇ 6 ਜਾਣੇ ਹੋਰ ਨੇ ਜਿਨ੍ਹਾਂ ਨੂੰ ਫਰਾਰ ਕਰਾਰ ਦਿੱਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ 44 FIR ਦਰਜ ਕੀਤੀਆਂ ਸੀਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 151 ਲੋਕਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾ ਚੁੱਕੀਆਂ ਨੇ ਔਰ ਇਹ ਵੀ ਕਿਹਾ ਗਿਆ ਕਿ ਕਈ ਇਦਾਂ ਦੇ ਮਾਮਲੇ ਆ ਜਿਹੜੇ FIR ਜਿਹਦੇ ਵਿੱਚ ਕੋਈ ਨਾਮ ਦਰਜ ਨਹੀਂਗਾ। ਚਲੋ ਇੰਨਾ ਹੋ ਗਿਆ ਕਿ ਹੁਣ ਜਦੋਂ ਚਲਾਨ ਪੇਸ਼ ਹੋ ਜਾਂਦਾ ਉਸ ਤੋਂ ਬਾਅਦ ਫਿਰ ਅਰੈਸਟ ਨਹੀਂ ਹੁੰਦੀ, ਜਿਹੜੀ ਇਹ ਖੁੱਲੀਆਂ ਛੱਡੀਆਂ ਗਈਆਂ ਨੇ। ਇਹੀ ਐਕਚੁਅਲੀ ਖਤਰਨਾਕ ਸੀ ਕਿ ਪਤਾ ਨਹੀਂ ਇਹਦੇ ਵਿੱਚ ਕਿਹਦਾ ਨਾਮ ਹੋਰ ਸ਼ਾਮਲ ਹੋ ਜਾਣਾ। ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਤੇ ਫਿਰ ਜਿਹੜੇ ਬਾਕੀ ਨਾਮ ਨੇ ਉਹ ਸ਼ਾਮਲ ਨਹੀਂ ਕੀਤੇ ਜਾ ਸਕਦੇ ਹੋਰ ਜਿਹੜੇ। ਸੋ ਇਹ ਵੇਖਣਾ ਹੋਊਗਾ ਕਿ ਅੱਗੋਂ ਇਹ, ਕਿਉਂਕਿ ਲੰਬਾ ਚੱਲੂਗਾ ਇਹ ਮਾਮਲਾ, ਪਰ ਚਲਾਨ ਜਿਹੜਾ ਬਹੁਤ ਲੰਬਾ ਚੌੜਾ 3000 ਸਫ਼ਿਆਂ ਦਾ, ਇਹਦੇ ਵਾਸਤੇ ਬਹੁਤ ਸਮਾਂ ਚਾਹੀਦਾ ਹੋਊਗਾ ਅਜੇ ਇਹਨੂੰ ਸਾਰਾ ਘੋਖਣ ਦੇ ਵਾਸਤੇ ਕਿ ਪੁਲਿਸ ਨੇ ਕਿਹੜੇ ਕਿਹੜੇ ਇਹਦੇ ਵਿੱਚ ਗਵਾਹ ਰੱਖੇ ਆ ਤੇ ਕਿਹੜੀਆਂ ਕਿਹੜੀਆਂ ਘਟਨਾਵਾਂ ਕਿਵੇਂ ਕਿਵੇਂ ਉਹਦਾ ਜ਼ਿਕਰ ਕੀਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਟੂਲ ਕਿਟ, ਜਿਹਦਾ ਪਿੱਛੇ ਜਿਹਾ ਰੌਲਾ ਬੜਾ ਪਿਆ ਸੀਗਾ, ਉਸ ਮਾਮਲੇ ਤੇ ਕਾਂਗਰਸ ਤੇ ਭਾਜਪਾ ਆਮੋ ਸਾਹਮਣੇ। ਐਕਚੁਅਲੀ ਇੱਕ ਤਾਂ ਟੂਲ ਕਿਟ ਜਿਹੜੀ ਸੀਗੀ ਦੀਸ਼ਾ ਰਾਵੀ ਵਾਲੇ ਮਾਮਲੇ ਦੇ ਉੱਤੇ ਸੀਗੀ, ਇਹ ਉਹ ਨਹੀਂ ਗੀ ਹੈਗੀ। ਉਸ ਮਾਮਲੇ ਦੇ ਵਿੱਚ ਦੀਸ਼ਾ ਰਾਵੀ ਨੂੰ ਅਰੈਸਟ ਕੀਤਾ ਗਿਆ ਸੀਗਾ। ਬਹੁਤ ਰੌਲਾ ਪਿਆ ਸੀ ਵਿਸ਼ਵ ਪੱਧਰ ਦੇ ਉੱਤੇ ਕਿਉਂਕਿ ਦੀਸ਼ਾ ਰਾਵੀ ਕੋਈ ਅੱਤਵਾਦੀ ਨਹੀਂ ਗੀ, ਉਹ ਤਾਂ ਇੱਕ ਵਾਤਾਵਰਣ ਪ੍ਰੇਮੀ ਆ। ਉਹਨੂੰ ਬਣਾ ਦਿੱਤਾ ਗਿਆ ਸੀ ਟੂਲ ਕਿਟ ਦਾ ਰੌਲਾ। ਭਾਜਪਾ ਨੇ ਇਹ ਨਵੇਂ ਲਫ਼ਜ਼ ਜਿਹੜੇ ਆ ਉਹ ਘੜੇ ਆ। ਹੁਣ ਭਾਜਪਾ ਦੇ ਵੱਲੋਂ ਜਿਹੜੀ ਟੂਲ ਕਿਟ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਟਵਿੱਟਰ ਨੇ ਉਹਦੇ ਨਾਲ ਮੈਨੀਪੂਲੇਟਡ ਮੀਡੀਆ ਦਾ ਟੈਗ ਜੋੜ ਦਿੱਤਾ। ਟਵਿੱਟਰ ਨੇ ਟੂਲ ਕਿਟ ਦੇ ਨਾਲ ਜੁੜੇ ਇਹਨਾਂ ਟਵੀਟਾਂ ਨੂੰ ਹੇਰ-ਫੇਰ ਦੇ ਵਰਗ ਦੇ ਵਿੱਚ ਰੱਖਿਆ ਔਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਟਵਿੱਟਰ ਦੇ ਇਸ ਕਦਮ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ। ਭਾਜਪਾ ਨੇ ਕਾਂਗਰਸ ਦੇ ਉੱਤੇ ਦੋਸ਼ ਲਾਇਆ ਸੀਗਾ ਕਿ ਪਾਰਟੀ ਨੇ ਟੂਲ ਕਿਟ ਤਿਆਰ ਕੀਤੀ ਆ ਜਿਹਦੇ ਵਿੱਚ ਕਰੋਨਾ ਦੇ ਨਾਲ ਨਿਪਟਣ ਦੇ ਮਾਮਲੇ 'ਚ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ। ਭਾਜਪਾ ਨੇ ਕਿਹਾ ਸੀਗਾ ਕਿ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਸੀਗਾ ਕਿ ਕਾਂਗਰਸ ਦੇ ਪ੍ਰਧਾਨ ਨੇ ਜਿਹੜਾ ਸੀਗਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੀਆਂ ਕੋਵਿਡ ਸੰਬੰਧੀ ਕੋਸ਼ਿਸ਼ਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ, ਜਦੋਂ ਕਿ ਕਾਂਗਰਸ ਨੇ ਭਾਜਪਾ ਵੱਲੋਂ ਲਾਏ ਜਿਹੜੇ ਦੋਸ਼ ਸੀ ਉਹਨੂੰ ਨਕਾਰਿਆ ਸੀਗਾ। ਟੂਲ ਕਿਟ ਦੇ ਬਾਰੇ ਦੇ ਵਿੱਚ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਜਿਹੜੇ ਜੀ ਇਹ ਟਵੀਟ ਕੀਤੇ ਸੀਗੇ। ਟਵਿੱਟਰ ਦੀ ਨੀਤੀ ਹੈ ਕਿ ਜੇ ਕਿਸੇ ਮੀਡੀਆ ਦੇ ਵਿੱਚ ਧੋਖੇ ਦੇ ਨਾਲ ਫੇਰ ਬਦਲ ਕੀਤੀ ਗਈ ਹੋਵੇ ਤਾਂ ਉਹਦੇ ਉੱਤੇ ਹੇਰ ਫੇਰ ਦਾ ਉਹ ਟੈਗ ਲਾ ਜਿਹੜਾ ਹੋ ਸਕਦਾ। ਹੁਣ ਇੱਥੇ ਕਹਿੰਦੇ ਆ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਅੰਤਰਰਾਸ਼ਟਰੀ ਮੀਡੀਆ ਹੈ ਉਹਦੇ ਬਾਰੇ ਦੇ ਵਿੱਚ ਭਾਜਪਾ ਜਵਾਬ ਨਹੀਂ ਦਿੰਦੀ ਕਿ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਕਿਸ ਕਿਸਮ ਦੀਆਂ ਰਿਪੋਰਟਾਂ ਦਿਖਾ ਰਿਹਾ। ਜੇ CNN ਦੇ ਉੱਤੇ ਪੇਸ਼ ਕੀਤੀ ਗਈ ਉੱਤਰ ਪ੍ਰਦੇਸ਼ ਦੀ ਰਿਪੋਰਟ ਕਿਸੇ ਨੇ ਵੇਖੀ ਹੈ, ਉਹਦੇ ਵਿੱਚ ਲੂ ਕੰਡੇ ਖੜੇ ਕਰਨ ਵਾਲੀਆਂ ਚੀਜ਼ਾਂ ਹਸਪਤਾਲਾਂ ਦੀਆਂ CNN ਨੇ ਵਿਖਾਈਆਂ ਨੇ ਕਿ ਕਿਹੋ ਜਿਹੇ ਹਾਲਾਤ ਲੋਕਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਣੇ ਹੋਏ ਆ, ਕਿਵੇਂ ਲੋਕ ਜਿਹੜਾ ਉੱਥੇ ਕੁਰਲਾ ਰਹੇ ਆ ਹਸਪੀਟਲ ਦੇ ਵਿੱਚ, ਕਿਵੇਂ ਉਹ ਮਦਦ ਦੇ ਵਾਸਤੇ ਪੁਕਾਰ ਕਰ ਰਹੇ ਆ ਤੇ ਮਦਦ ਉਹਨਾਂ ਨੂੰ ਪਹੁੰਚ ਨਹੀਂ ਰਹੀ। ਉੱਥੇ ਜ਼ੋਰ ਨਹੀਂ ਚੱਲਦਾ। ਇੱਥੇ ਜੇ ਕਾਂਗਰਸ ਜਾਂ ਵਿਰੋਧੀ ਧਿਰਾਂ ਇਸ ਚੀਜ਼ ਨੂੰ ਉਠਾਉਂਦੀਆਂ ਨੇ
ਤੇ ਇਹਨਾਂ ਨੂੰ ਝੱਟ ਦੇਣੀ ਟੂਲ ਕਿੱਟ ਜਿਹੜੀ ਉਹ ਚੇਤੇ ਆ ਜਾਂਦੀ ਹੈ। ਸੰਬਤ ਪਾਤਰਾ ਵਰਗੇ ਜਿਹੜੇ ਬੰਦੇ ਨੇ ਉਹ ਇਸੇ ਕੰਮ ਦੇ ਵਾਸਤੇ ਰੱਖੇ ਹੋਏ ਆ ਭਾਜਪਾ ਨੇ, ਕਿ ਜਦੋਂ ਕੋਈ ਬੋਲੇ ਉਹਦਾ ਝੱਟ ਦੇਣੀ ਹੋਰ ਦਾ ਹੋਰ ਕੁਝ ਬਣਾ ਕੇ ਜਿਹੜਾ ਇਹਨਾਂ ਨੇ ਜਵਾਬ ਤਿਆਰ ਕਰ ਦੇਣਾ ਹੁੰਦਾ। ਕੱਲ ਪ੍ਰਧਾਨ ਮੰਤਰੀ ਜਿਹੜੇ ਸੀ ਉਹਨਾਂ ਨੇ ਆ ਕੇ ਜਦੋਂ ਸੰਬੋਧਨ ਕੀਤਾ, ਸੰਬੋਧਨ ਤਾਂ ਕਰਨਾ ਸੀਗਾ ਆਪਣੇ ਏਰੀਏ ਵਾਰਾਣਸੀ ਨੂੰ ਜਿੱਥੋਂ ਲੋਕ ਸਭਾ ਜਿੱਤ ਕੇ ਆਉਂਦੇ ਆ, ਨੈਸ਼ਨਲ ਚੈਨਲ ਦੇ ਉੱਤੇ ਉਹਦਾ ਬ੍ਰੌਡਕਾਸਟ ਕੀਤਾ ਗਿਆ। ਜੇ ਲੋਕ ਸਭਾ ਹਲਕੇ ਨੂੰ ਸੰਬੋਧਨ ਕਰਨਾ ਤੇ ਨੈਸ਼ਨਲ ਚੈਨਲ ਦੇ ਉੱਤੇ ਬ੍ਰੌਡਕਾਸਟ ਕਿਉਂ, ਇਹ ਸਵਾਲ ਸੀ। 21 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇੱਕ ਵੀਡੀਓ ਪਾਈ ਸੀ, ਉਹ ਵੀਡੀਓ ਅੱਜ ਵੀ ਉਹਦੇ ਪੇਜ ਤੇ ਪਈ ਹੈ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਜੇ ਲਾਸ਼ਾਂ ਡਿੱਗ ਰਹੀਆਂ ਨੇ, ਹੋਰ ਲੋਕ ਮਰ ਲੈਣ ਦਿਓ, ਪ੍ਰਧਾਨ ਮੰਤਰੀ ਫਿਰ ਟੀਵੀ ਤੇ ਆਉਣਗੇ ਤੇ ਉਹ ਰੋ ਕੇ ਵਿਖਾਉਣਗੇ। ਕੱਲ ਉਹ ਗੱਲ ਸੱਚ ਹੋ ਗਈ, ਆ ਕੇ ਉਹਨਾਂ ਨੇ ਰੋ ਕੇ ਜਿਹੜਾ ਉਹ ਵਿਖਾਇਆ ਕਿ ਸਾਡੇ ਨੇੜ ਦੇ ਬੜੇ ਜਿਹੜਾ ਜੀ ਉਹ ਚਲੇ ਗਏ। ਹੁਣ ਸਵਾਲ ਇਹ ਹੈ ਕਿ ਇਹ ਇਦਾਂ ਦੀ ਟੂਲ ਕਿੱਟ ਹੈ ਜਿਹਦੇ ਬਾਰੇ ਦੇ ਵਿੱਚ ਬਹੁਤੇ ਲੋਕਾਂ ਨੂੰ ਪਤਾ ਲੱਗ ਗਿਆ ਹੋਇਆ, ਇਹਦੇ ਬਾਵਜੂਦ ਪ੍ਰਧਾਨ ਮੰਤਰੀ ਤੇ ਭਾਜਪਾ ਵਾਲੇ ਜਿਹੜੇ ਉਹ ਇਸ ਟੂਲ ਕਿੱਟ ਦੀ ਵਰਤੋਂ ਕਰੀ ਜਾਂਦੇ ਆ। ਹਟਣਾ ਥੋੜੀ ਆ ਜਿਹੜੀ ਆਪਣੇ ਫਾਇਦੇ ਤੇ ਅੱਗੇ ਡੇਰਾ ਮੁਖੀ ਦੀ ਜੇ ਗੱਲ ਕਰੀਏ, ਉਸ ਨੂੰ ਪੱਕੀ ਪੈਰੋਲ ਤੇ ਲਿਆਉਣ ਦੇ ਲਈ ਰਾਹ ਪੱਧਰਾ ਕੀਤਾ ਜਾ ਰਿਹਾ। ਦੇਖੋ, ਇਹ 2-3 ਘਟਨਾਵਾਂ ਇਸ ਕਿਸਮ ਦੀਆਂ ਵਾਪਰੀਆਂ ਨੇ। ਜਦੋਂ ਉਹਦੀ ਮਾਂ ਦੇ ਵਿਖਾਉਣ ਦੇ ਵਾਸਤੇ ਉਹਨੂੰ ਮੈਦਾਂਤਾ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀਗਾ, ਪੂਰਾ ਦਿਨ ਉਹਨੂੰ ਉਦੋਂ ਉੱਥੇ ਰੱਖਿਆ ਗਿਆ, ਇਹ ਗੱਲ ਦੀ ਭਾਫ ਨਹੀਂ ਬਾਹਰ ਨਿਕਲਣ ਦਿੱਤੀ। ਇਹ ਜਦੋਂ ਪੈਰੋਲ ਦਿੱਤੀ ਗਈ ਉਦੋਂ ਕਈ ਦਿਨ ਬਾਅਦ ਇਹ ਕਹਾਣੀ ਬਾਹਰ ਸਾਹਮਣੇ ਆਈ ਕਿ ਉਹਨੂੰ ਮੈਦਾਂਤਾ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀ। ਇੱਕ ਵੀਡੀਓ ਕਲਿੱਪ ਵੀ ਉਦੋਂ ਸਾਹਮਣੇ ਆ ਗਈ। ਫਿਰ ਹੁਣ ਕੁਝ ਦਿਨ ਪਹਿਲਾਂ ਰੋਹਤਕ ਦੇ ਪੀਜੀਆਈ ਦੇ ਵਿੱਚ ਉਹ ਕਹਿੰਦਾ ਕਿ ਮੈਂ ਬਿਮਾਰ ਹਾਂ, ਮੈਨੂੰ ਤਕਲੀਫ ਹੋ ਰਹੀ ਹੈ ਸਾਹ ਲੈਣ 'ਚ, ਉਹਨੂੰ ਉੱਥੇ ਲਿਜਾਇਆ ਗਿਆ, ਪੂਰਾ ਦਿਨ ਰੱਖਿਆ ਗਿਆ। ਡਾਕਟਰਾਂ ਨੇ ਪ੍ਰੋਪਰ ਚੈੱਕਅਪ ਕੀਤਾ, ਡਾਕਟਰਾਂ ਨੇ ਕਿਹਾ ਇਹਨੂੰ ਤਕਲੀਫ ਹੀ ਕੋਈ ਨਹੀਂ, ਇਹ ਤਾਂ ਬਿਲਕੁਲ ਠੀਕ ਹੈ। ਦੁਬਾਰਾ ਫਿਰ ਜੇਲ੍ਹ ਭੇਜ ਦਿੱਤਾ ਗਿਆ। ਐਕਚੁਅਲੀ ਇਹ ਜਿਹੜੀਆਂ ਪ੍ਰੈਕਟਿਸ ਸੀਗੀਆਂ ਇਹ ਇਸ ਚੀਜ਼ ਦੇ ਵਾਸਤੇ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਜਦੋਂ ਉਹ ਪੈਰੋਲ ਲਾਵੇ ਤੇ ਉਹਦੇ ਵਿੱਚ ਇਹ ਕਾਗਜ਼ ਲੱਗ ਜਾਣ ਕਿ ਜੀ ਪਹਿਲਾਂ ਵੀ 2 ਵਾਰੀ ਆ ਦੇਖੋ ਲੈ ਕੇ ਗਏ ਸੀ, ਇਹਨੇ ਕਿਸੇ ਕਿਸਮ ਦੀ ਗੜਬੜ ਨਹੀਂ ਕੀਤੀ ਤੇ ਉਹਨੇ ਲਾਅ ਜਿਹੜਾ ਉਹ ਫੋਲੋ ਕੀਤਾ। ਫਿਰ ਇਹ ਅਪਲਾਈ ਕਰਦਾ 17 ਤਰੀਕ ਨੂੰ, ਔਰ 17 ਤਰੀਕ ਨੂੰ ਇਹ ਇਹਦੀ ਪੈਰੋਲ ਦੇ ਵਾਸਤੇ ਜਿਹੜੀ ਰੂਟੀਨ ਦੇ ਵਿੱਚ ਡਾਕ ਜਾਂਦੀ ਹੈ, ਕਿਉਂਕਿ 2 ਐਸਐਸਪੀ ਕੋਲੇ ਜਾਣੀ ਹੈ, ਇੱਕ ਰੋਹਤਕ ਦੇ ਐਸਐਸਪੀ ਕੋਲੇ, ਇੱਕ ਸਰਸੇ ਦੇ ਐਸਐਸਪੀ ਕੋਲੇ, ਜਿਨ੍ਹਾਂ ਨੇ ਰਿਪੋਰਟ ਬਣਾ ਕੇ ਭੇਜਣੀ ਹੈ। ਰੂਟੀਨ ਦੇ ਵਿੱਚ ਇਹ ਘੱਟੋ ਘੱਟ 10 ਤੋਂ 12 ਦਿਨ ਦਾ ਸਮਾਂ ਲੱਗਦਾ ਹੈ ਇਹਨੂੰ ਰਿਪੋਰਟ ਬਣ ਕੇ ਆਉਂਦੀ ਨੂੰ। ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਇੱਥੇ ਨਾਲ ਦੀ ਨਾਲ ਰਿਪੋਰਟ ਜਿਹੜੀ ਤਿਆਰ ਹੋ ਕੇ ਆ ਗਈ। ਕੱਲ ਉਹਨੂੰ ਪੈਰੋਲ ਦੇ ਉੱਤੇ ਛੱਡ ਦਿੱਤਾ ਗਿਆ, ਕੱਲ ਛੱਡਿਆ ਜਾਂ ਪਰਸੋਂ ਛੱਡਿਆ ਇਹ ਵੀ ਅਜੇ ਕੁਝ ਨਹੀਂ ਪਤਾ ਕਿ ਕਿੰਨੇ ਦਿਨਾਂ ਤੋਂ ਉਹ ਬਾਹਰ ਸੀਗਾ। ਇਹ ਆਖਿਆ ਗਿਆ ਕਿ 48 ਘੰਟੇ ਦੀ ਉਹਨੂੰ ਪੈਰੋਲ ਮਿਲੀ ਸੀ। ਜੇ 48 ਘੰਟੇ ਦੀ ਮਿਲੀ ਸੀ, ਇਟ ਮੀਨਸ ਕਿ ਜਿੱਦਣ ਉਹਨੇ 17 ਤਰੀਕ ਨੂੰ ਅਪਲਾਈ ਕੀਤਾ, 18 ਨੂੰ ਇਹਨੂੰ ਛੱਡ ਦਿੱਤਾ। 18 ਸਵੇਰ ਤੋਂ ਸ਼ੁਰੂ ਹੋ ਕੇ 19-20 ਜਿਹੜਾ ਉਹ ਬਣਦੇ ਨੇ 48 ਘੰਟੇ। ਇਹ ਆਖਿਆ ਗਿਆ ਕਿ ਕੱਲ ਸਵੇਰੇ ਹੀ ਉਹਨੂੰ ਲਿਆਂਦਾ ਗਿਆ ਸੀ। ਪਹਿਲਾਂ ਇਹ ਕਿਹਾ ਗਿਆ ਕਿ ਉਹਨੂੰ ਮੈਦਾਂਤਾ ਹਸਪੀਟਲ ਲਿਜਾਇਆ ਜਾਊਗਾ, ਪਰ ਸਿਕਿਉਰਿਟੀ ਰੀਜ਼ਨ ਕਰਕੇ ਮੈਦਾਂਤਾ ਹਸਪੀਟਲ ਨਹੀਂ ਲਿਜਾਇਆ ਗਿਆ। ਫਿਰ ਇਹ ਕਿਹਾ ਗਿਆ ਕਿ ਉਹਨੂੰ ਗੁੜਗਾਉਂ ਦੇ ਇੱਕ ਫਾਰਮ ਹਾਊਸ ਦੇ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਦੀ ਮਾਂ ਨੂੰ ਵੀ ਸ਼ਿਫਟ ਕੀਤਾ ਗਿਆ ਤਾਂ ਕਿ ਉਹ ਉਹਨੂੰ ਦੇਖ ਸਕੇ। ਇਹ ਵੀ ਗੱਲ ਜਿਹੜੀ ਸੀ ਇਹਦੀ ਪੁਸ਼ਟੀ ਨਹੀਂ ਹੋ ਸਕੀ ਕਿ ਕਿਹੜੀ ਜਗ੍ਹਾ ਦੇ ਉੱਤੇ ਲਿਜਾਇਆ ਗਿਆ। ਹੁਣ ਇਹ ਨਹੀਂ ਪਤਾ ਕਿ ਉਹਨੂੰ ਕਿੱਥੇ ਲਿਜਾਇਆ ਗਿਆ, ਕਿੱਥੇ ਉਹਨੂੰ ਮਿਲਵਾਇਆ ਗਿਆ। ਉਹਦੀ ਮਾਂ ਨੂੰ, ਉਹਦੀ ਮਾਂ ਦੀ ਸਿਚੁਏਸ਼ਨ ਇਹੋ ਜਿਹੀ ਹੈ ਕਿ ਉਹਨੂੰ ਸ਼ਿਫਟ ਕੀਤਾ ਜਾ ਸਕੇ, ਇਹ ਇੱਕ ਵੱਖਰਾ ਸਵਾਲ ਹੈ। ਪਰ ਇਹ ਜਿਹੜੀ ਪੈਰੋਲ ਸੀ ਇਹ ਛੱਡੀ ਗਈ, ਉਹਨੂੰ ਛੱਡਿਆ ਗਿਆ, ਉਹਨੂੰ ਵਾਪਸ ਜੇਲ੍ਹ ਦੇ ਵਿੱਚ ਫੇਰ ਦੇ ਦਿੱਤਾ ਗਿਆ ਰਾਤ। ਇਹ ਸਾਰਾ ਜਿਹੜਾ ਕੇਸ ਹੈ ਤਿਆਰ ਕੀਤਾ ਜਾ ਰਿਹਾ ਉਹਦੀ ਲੰਬੀ ਪੈਰੋਲ ਦੇ ਵਾਸਤੇ। ਹੋ ਸਕਦਾ ਹੈ ਕਿਸੇ ਨੂੰ ਇਹ ਨਾ ਲੱਗਦਾ ਹੋਵੇ, ਪਰ ਜਿਹੜੀ ਅਰਦਾਸ ਵਾਲਾ ਮਾਮਲਾ ਭਖਣਾ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਦਾ ਉਸ ਅਰਦਾਸ ਕਰਨ ਵਾਲੇ ਨਿਹੰਗ ਦੀ ਬੈਕ ਦੇ ਉੱਤੇ ਆ ਜਾਣਾ, ਉਹਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੱਸ ਰਿਹਾ, ਜਿਹੜਾ ਉਹ ਨਿਹੰਗ। ਤੋਂ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਮਿਲੀਆਂ ਹੋਈਆਂ ਨੇ, ਇੱਕ ਦੂਜੇ ਦੇ ਨਾਲ ਇਹਨਾਂ ਦੇ ਲਿੰਕ ਨੇ। ਇਹ ਇੱਕ ਅਹਿਮ ਸਮਝੌਤੇ ਦੇ ਤਹਿਤ ਉਹਨੂੰ ਛੱਡਿਆ ਗਿਆ, ਔਰ ਅਗਲੀ ਜਿਹੜੀ ਪੈਰੋਲ ਹੋਊਗੀ ਉਹ ਇਹਨਾਂ ਕਾਗਜ਼ ਲਾ ਕੇ ਲੰਬੀ ਪੈਰੋਲ ਦਿੱਤੀ ਜਾਊਗੀ, ਉਹਦੇ ਵਿੱਚ ਉਹ ਸਰਸੇ ਜਾ ਸਕਦਾ। ਹਾਂ, ਇਹ ਸਵਾਲ ਅਗਲਾ ਹੋਊਗਾ ਕਿ ਸਰਸੇ ਦੇ ਡੇਰੇ ਦੇ ਅੰਦਰ ਜੇ ਉਹ ਚਲੇ ਜਾਂਦਾ ਤਾਂ ਜੇ ਪੈਰੋਲ ਜਦੋਂ ਵੀ ਖਤਮ ਹੁੰਦੀ ਆ ਉਦੋਂ ਬਾਅਦ ਉਹ ਬਾਹਰ ਕਿੰਨਾ ਕੁ ਲਿਆਉਣਾ ਜਿਹੜਾ ਉਹ ਸੌਖਾ ਹੋਊਗਾ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਨੇ। ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹਰਿਆਣੇ ਦੇ ਵਿੱਚ ਸਰਕਾਰ ਹੈ, ਕੇਂਦਰ ਦੇ ਵਿੱਚ ਸਰਕਾਰ ਹੈ, ਉਹ ਇਹ ਖਤਰਾ
ਮੁੱਲ ਲਊਗੀ, ਇਸ ਕਰਕੇ ਕਿ 22 ਦੇ ਵਿੱਚ ਉਹਨੇ ਆਜ਼ਾਦਾਨਾ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਚੋਣਾਂ ਲੜਨੀਆਂ ਨੇ ਤੇ ਡੇਰੇ ਦੀ ਵੋਟ ਬੈਂਕ, ਜਿਹੜਾ ਡੇਰੇ ਦਾ ਵੋਟ ਬੈਂਕ ਆ, ਉਹ ਮਾਲਵਾ ਖੇਤਰ ਦੇ ਵਿੱਚ ਅਜੇ ਵੀ ਵੱਡਾ ਹੈਗਾ। ਜੀ ਜੀ ਬਿਲਕੁਲ, ਬਹੁਤ ਦੇਰ ਤੋਂ ਟਰਾਈ ਹੋ ਰਹੀ ਸੀਗੀ ਕਿ ਲੋਕਾਂ ਦੀ ਖਾਨਾ ਕਰਵਾਈ ਜਾਵੇ। ਹੁਣ ਕੋਈ ਨਾ ਕੋਈ ਸਕੀਮ ਤੇ ਅੱਗੇ ਸਾਂਝਾ ਕਿਸਾਨ ਮੋਰਚੇ ਦੀ ਕਰਦੇ ਆ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੀ, ਉਹਨੇ 6 ਮਹੀਨੇ ਹੋ ਜਾਣੇ ਆ ਉਹਨੂੰ 26 ਤਰੀਕ ਨੂੰ, ਅਗਲੇ ਹਫਤੇ। ਔਰ ਉਦੋਂ ਪਹਿਲਾਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ, ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਨਾਲ ਗੱਲ ਕਰਨ। ਇਹ ਕਿਹਾ ਗਿਆ ਕਿ 22 ਜਨਵਰੀ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੋਈ ਗੱਲ ਨਹੀਂ ਕੀਤੀ। ਇਹ ਵੀ ਕਿਹਾ ਕਿ ਜੇ ਤੁਹਾਡੀ ਸਰਕਾਰ ਦੇ ਵੱਲੋਂ 25 ਮਈ ਤੱਕ ਕੋਈ ਠੋਸ ਤੇ ਸਕਾਰਾਤਮਕ ਹੁੰਗਾਰਾ ਨਹੀਂ ਮਿਲਦਾ ਤਾਂ 26 ਮਈ ਨੂੰ, ਜਿਹੜਾ ਕਾਲਾ ਦਿਵਸ ਮਨਾਇਆ ਜਾ ਰਿਹਾ, 26 ਮਈ ਨੂੰ ਕੇਂਦਰ ਦੀ ਸਰਕਾਰ ਨੂੰ ਬਣਿਆ ਵੀ 7 ਸਾਲ ਹੋਣੇ ਆ। ਇਹ ਕਿਹਾ ਕਿ ਉਸ ਦਿਨ ਕਾਲਾ ਦਿਵਸ ਮਨਾ ਕੇ ਕੌਮੀ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਅਗਲੇ ਪੜਾਅ ਦਾ ਐਲਾਨ ਕਰਨ ਦੇ ਵਾਸਤੇ ਅਸੀਂ ਪਾਬੰਦ ਹੋਵਾਂਗੇ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਇਹ ਗੱਲ ਕਹੀ ਆ ਕਿ ਮੋਰਚਾ ਸਰਕਾਰ ਦਾ ਧਿਆਨ ਭਟਕਾਉਣਾ ਨਹੀਂ ਚਾਹੁੰਦਾ, ਹਾਲਾਂਕਿ ਕਿਸਾਨ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਆ। ਉਹਨਾਂ ਨੇ ਇਹ ਕਿਹਾ ਕਿ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਦੇ ਨੂੰ ਲੈ ਕੇ ਸਭ ਤੋਂ ਵੱਖਰੇ ਤੇ ਲੰਬੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਲਈ ਦ੍ਰਿੜ ਨੇ। ਮਹਾਮਾਰੀ ਦੇ ਖਤਰਨਾਕ ਵਾਧੇ ਦੇ ਬਾਵਜੂਦ ਅੰਨਦਾਤਾ ਸੜਕਾਂ ਤੇ ਰਹਿਣ ਲਈ ਮਜਬੂਰ ਹੈ। ਉਹ ਸੰਘਰਸ਼ ਨਹੀਂ ਛੱਡ ਸਕਦਾ ਕਿਉਂਕਿ ਉਹਦੀਆਂ ਆਉਣ ਵਾਲੀਆਂ ਨਸਲਾਂ ਦੇ ਵਾਸਤੇ ਜਿਉਣ ਮਰਨ ਦਾ ਵਿਸ਼ਾ। ਉਹਨਾਂ ਇਹ ਕਿਹਾ ਕਿ ਹੁਣ ਤੱਕ ਸਾਡੇ ਜਿਹੜੇ 470 ਸਾਥੀ ਕਿਸਾਨ ਗਵਾ ਚੁੱਕੇ ਹਾਂ ਅਸੀਂ। ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ 11 ਗੇੜਾਂ ਦੀ ਗੱਲਬਾਤ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢ ਸਕੀ ਤੇ 22 ਜਨਵਰੀ ਤੋਂ ਬਾਅਦ ਸਰਕਾਰ ਨੇ ਗੱਲਬਾਤ ਦੇ ਬੂਹੇ ਬੰਦ ਕੀਤੇ ਹੋਏ ਆ। ਸੰਯੁਕਤ ਕਿਸਾਨ ਮੋਰਚੇ ਨੇ ਇਸ ਚਿੱਠੀ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਿਸਾਨੀ ਅੰਦੋਲਨ ਦੇ ਉੱਤੇ ਸਰਕਾਰ ਦੇ ਰਵੱਈਏ ਦਾ ਜ਼ਿਕਰ ਕੀਤਾ ਤੇ ਇਹਦੇ ਨਾਲ ਹੀ ਸਰਕਾਰ ਤੋਂ ਪੇਂਡੂ ਖੇਤਰ ਦੇ ਲੋਕਾਂ ਤੇ ਆਮ ਨਾਗਰਿਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਇਹ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਮੱਦੇਨਜ਼ਰ ਸਰਕਾਰ ਨੂੰ ਸੰਜੀਦਗੀ ਵਿਖਾਉਣੀ ਚਾਹੀਦੀ ਹੈ, ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਕਰਨਾ ਚਾਹੀਦਾ। ਹੁਣ ਸਵਾਲ ਇਹ ਹੈ, ਕੇਂਦਰ ਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਇਸ ਕਿਸਮ ਦਾ ਹੈ, ਉਹ ਇਹ ਸਮਝਦੀ ਆ ਕਿ ਇਹਨਾਂ ਨੂੰ ਟੋਟਲੀ ਇਗਨੋਰ ਰੱਖੋ। ਪ੍ਰਧਾਨ ਮੰਤਰੀ ਹੋ ਗਏ, ਗ੍ਰਹਿ ਮੰਤਰੀ ਹੋ ਗਏ, ਖੇਤੀਬਾੜੀ ਮੰਤਰੀ ਹੋ ਗਏ। ਖੇਤੀ ਮੰਤਰੀ ਨੂੰ 4 ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੇ ਘੇਰ ਵੀ ਲਿਆ ਸੀ। ਗੱਲ ਤਾਂ ਕੋਈ ਆਉਂਦੀ ਨਹੀਂ, ਗੱਲ ਕੋਈ ਕਰਨੀ ਨਹੀਂ ਚਾਹੁੰਦੇ। ਔਰ ਉਹਨਾਂ ਨੇ ਸਟ੍ਰੈਟਜੀ ਇਹ ਅਪਣਾਈ ਹੋਈ ਆ ਕਿ ਇਹਨਾਂ ਦਾ ਜ਼ਿਕਰ ਹੀ ਨਾ ਕਰੋ। ਸਰਕਾਰ ਇਸ ਚੀਜ਼ ਦਾ ਜ਼ਿਕਰ ਹੀ ਨਹੀਂ ਕਰ ਰਹੀ ਕਿ ਇੱਥੇ ਕੋਈ ਕਿਸਾਨ ਮੋਰਚਾ ਜਿਹੜਾ ਉਹ ਲੱਗਿਆ ਹੋਇਆ ਤੇ ਕਿਸਾਨ ਆਪਣੀਆਂ ਮੰਗਾਂ ਦੇ ਵਾਸਤੇ ਬੈਠੇ ਹੋਏ ਨੇ। ਬਿਲਕੁਲ ਹੀ ਇਗਨੋਰ ਕੀਤਾ ਹੋਇਆ ਆ। ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੀ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪਟਿਆਲੇ ਦੇ ਵਿੱਚ 3 ਦਾ ਧਰਨਾ ਦੇਣਗੇ। ਇਹ ਕਿਹਾ ਗਿਆ ਜੀ ਕਿ 26 ਨੂੰ ਇੱਕ ਤਾਂ ਮੋਦੀ ਸਰਕਾਰ ਦੇ ਵਿਰੁੱਧ ਦੇਸ਼ ਵਿਆਪੀ ਕਾਲਾ ਦਿਵਸ ਮਨਾਇਆ ਜਾਊਗਾ। ਉਸ ਤੋਂ ਬਾਅਦ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈ, ਉਹਨੇ ਇਹ ਐਲਾਨ ਕੀਤਾ ਕਿ 28, 29 ਤੇ 30 ਤਰੀਕ ਨੂੰ ਦਿਨ ਰਾਤ ਦਾ ਧਰਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜੱਦੀ ਸ਼ਹਿਰ ਪਟਿਆਲੇ ਦੇ ਵਿੱਚ ਦਿੱਤਾ ਜਾਊਗਾ। ਇਹ ਗੱਲ ਕਹੀ ਗਈ ਹੈ ਕਿ ਕਾਂਗਰਸ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ 'ਚ ਪੂਰੇ ਤਰੀਕੇ ਨਾਲ ਫੇਲ ਹੋਈ ਹੈ। ਇਹਦੇ ਲਈ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਕਿਸਾਨੀ ਮੋਰਚੇ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਵਿੱਢੇ ਘੋਲ ਦੇ ਨਾਲ ਕੈਪਟਨ ਸਰਕਾਰ ਵਿਰੁੱਧ ਵੀ ਸੰਘਰਸ਼ ਚਲਾਇਆ ਜਾਵੇ। ਇਹ ਕਿਹਾ ਗਿਆ ਕਿ ਹਾਲ ਦੀ ਘੜੀ 3 ਦਿਨ ਦਾ ਧਰਨੇ ਦਾ ਐਲਾਨ ਕੀਤਾ ਗਿਆ। ਅਗਲੇ ਐਕਸ਼ਨ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਊਗਾ। ਭਾਰਤੀ ਕਿਸਾਨ ਯੂਨੀਅਨ ਨੇ ਮੋਦੀ ਤੇ ਕੈਪਟਨ ਸਰਕਾਰ ਨੂੰ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ 'ਚ ਪੂਰੇ ਤਰੀਕੇ ਨਾਲ ਫੇਲ ਕਰਾਰ ਦਿੰਦਿਆਂ ਸਰਕਾਰੀ ਸਿਹਤ ਸਹੂਲਤਾਂ ਨੂੰ ਤਰਸਦੇ ਲੋਕ ਦਿਨ ਰਾਤ ਇੱਕ ਕਰ ਰਹੇ ਨੇ ਤੇ ਸਰਕਾਰਾਂ ਤਮਾਸ਼ਬੀਨ ਬਣੀਆਂ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਦਿੱਲੀ ਤੇ ਪੰਜਾਬ 'ਚ ਲੱਗੇ ਮੋਰਚਿਆਂ ਨੇ ਤੇ ਵੀ ਕਿਸਾਨਾਂ ਨੂੰ ਕੋਰੋਨਾ ਤੋਂ ਬਾਅਦ ਬਚਾਅ ਲਈ ਖੁਦ ਪ੍ਰਬੰਧ ਕਰਨੇ ਜਿਹੜੇ ਉਹ ਪੈ ਰਹੇ ਨੇ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਮੋਰਚੇ ਦੇ ਵਿੱਚ ਦਵਾਈਆਂ, ਆਕਸੀਜਨ, ਆਕਸੀਮੀਟਰ ਤੇ ਬਾਕੀ ਸਾਰੇ ਬੰਦੋਬਸਤ ਕੀਤੇ ਗਏ ਆ, ਪਰ ਸਰਕਾਰ ਨੇ ਕਿਸਾਨਾਂ ਦਾ ਹਾਲ ਜਿਹੜਾ ਉਹ ਨਹੀਂ ਪੁੱਛਿਆ। ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਜਿਹੜਾ ਆਇਆ ਸੀਗਾ, ਉਹ ਬਿਆਨ ਜਿਹੜਾ ਸੀਗਾ ਉਹ ਆਇਆ ਸੀਗਾ ਇੱਥੇ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਹਨਾਂ ਦੇ ਵੱਲੋਂ। ਔਰ ਇਹ ਬਿਆਨ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਕਿਸਾਨ ਮੋਰਚਾ ਹੈ ਉੱਥੋਂ ਜਿਹੜੇ ਇਹ ਫੈਲ ਰਿਹਾ
ਕਰੋਨਾ ਵਾਇਰਸ ਪੰਜਾਬ ਦੇ ਵਿੱਚ ਜਿਹੜੇ ਮੋਰਚੇ ਤੋਂ ਆਉਂਦੇ ਨੇ ਉਹਨਾਂ ਦੇ ਕਰਕੇ। ਇਹ ਕਿਸਾਨ ਜਿਹੜੇ ਆ ਉਹ ਐਕਚੁਅਲੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦਾ ਜਿਹੜਾ ਸੀਗਾ, ਤੁਸੀਂ ਇਹ ਕਹਿ ਲਓ ਕਿ ਬਿਆਨ ਇੱਕ ਕਿਸਮ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਜਿਹੜਾ ਉਹ ਬਿਆਨ ਸੀਗਾ ਕਿ ਹੁਣ ਸਰਕਾਰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀ ਕਰੇ। ਜੇ ਸਰਕਾਰ ਜਿਹੜੀ ਆ ਉਹ ਆਪ ਤਾਂ ਫੇਲ ਹੋਈ ਆ, ਉਹ ਹੁਣ ਕਿਸੇ ਨਾ ਕਿਸੇ ਪਾਸੇ ਤੋਂ ਇਧਰੋਂ ਉਧਰੋਂ ਕੋਈ ਨਾ ਕੋਈ ਬਹਾਨੇ ਭਾਲਦੀ ਹੈ। ਵੇਖਿਆ ਜਾਵੇ ਤਾਂ ਹਰ ਪਿੰਡ ਦੇ ਵਿੱਚ ਜਿਹੜਾ ਇਹ ਵਾਇਰਸ ਇਸ ਵੇਲੇ ਫੈਲਦਾ ਤੁਰਿਆ ਜਾ ਰਿਹਾ, ਇੰਨੇ ਹਸਪੀਟਲ ਭਰੇ ਪਏ ਆ, ਇਹਦੇ ਵਾਸਤੇ ਭਲਾ ਕਿਸਾਨ ਮੋਰਚਾ ਜ਼ਿੰਮੇਵਾਰ ਹੈ? ਜੇ ਕਿਸਾਨ ਮੋਰਚਾ ਜ਼ਿੰਮੇਵਾਰ ਹੋਵੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ, ਤੇ ਫਿਰ ਟਿਕਰੀ ਤੇ ਸਿੰਘੂ ਬਾਰਡਰ ਤੇ ਗਾਜੀਪੁਰ ਦੇ ਉੱਤੇ ਤਾਂ ਸੰਭਾਲਿਆ ਹੀ ਨਾ ਜਾਂਦਾ। ਇਹ ਜਿਸ ਕਿਸਮ ਦਾ ਇਹ ਦੋਸ਼ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਜਿਹੜਾ ਉਹ ਲਾਇਆ ਗਿਆ ਸੀ। ਹੁਣ ਜਿਹੜੇ ਕਿਸਾਨ ਯੂਨੀਅਨ ਨੇ ਉਹਨਾਂ ਦੇ ਵੱਲੋਂ ਇਹ 3 ਦਿਨ ਦਾ ਮੋਰਚਾ ਜਿਹੜਾ, ਇਹਦੇ ਵਿੱਚ ਇਹ ਗੱਲ ਵੀ ਜਿਹੜੀ ਜੀ ਉਹ ਉਭਾਰੀ ਜਾਊਗੀ ਕਿ ਸਰਕਾਰ ਦੇ ਆਪ ਦੇ ਅੱਲੇ ਪੱਲੇ ਕੁਝ ਨਹੀਂ, ਉਹ ਮਹਿਜ਼ ਦੂਜਿਆਂ ਦੇ ਉੱਤੇ ਹੀ ਦੋਸ਼ ਜਿਹੜੀ ਉਹ ਲਾ ਰਹੀ ਹੈ। ਜੀ ਜੀ, ਸਾਹਮਣੇ ਹੀ ਆ। ਅੱਗੇ ਗੱਲ ਕਰਦੇ ਹਾਂ, ਬਾਈਬਲ ਕਲਾ ਗੋਲੀकांड ਵਾਲੀ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਨੇ ਕਿਹਾ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਆ ਉਹ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਚ। ਦੇਖੋ, ਇਹ ਜਲੰਧਰ ਦੇ ਵਿੱਚ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਸੁਖਰਾਜ ਸਿੰਘ। ਉਹ ਚਾਹੇ ਉਹ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਹੈ, ਉਹ ਇਸ ਚੀਜ਼ ਨੂੰ ਉਭਾਰਨ ਦੇ ਯਤਨਾਂ ਦੇ ਵਿੱਚ ਹੈ ਲਗਾਤਾਰ ਕਿ ਇਹ ਮਾਮਲਾ ਕਿਤੇ ਉਹਨੂੰ ਇਨਸਾਫ ਜਿਹੜਾ ਜੀ ਉਹ ਜ਼ਰੂਰ ਮਿਲਣਾ ਵੀ ਚਾਹੀਦਾ। ਉਹਨੇ ਇਹ ਗੱਲ ਕਹੀ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਾਈਬਲ ਕਲਾਂ ਕੇਸ, ਕਿਉਂਕਿ ਇਹ ਅਜੇ ਫੈਸਲਾ ਇਹਦਾ ਆਉਣਾ ਬਾਕੀ ਆ, ਇਹ ਅੱਗੇ ਪੈ ਗਿਆ ਹੋਇਆ, ਫੇਰ ਕਰੋਨਾ ਕਰਕੇ ਅਦਾਲਤਾਂ ਬੰਦ ਨੇ। ਜਿਹੜਾ ਕੋਟਕਪੂਰੇ ਦਾ ਫੈਸਲਾ ਪਹਿਲਾਂ ਆਇਆ ਸੀਗਾ ਜਿਹਦੇ ਵਿੱਚ ਚਲਾਨ ਰੱਦ ਕੀਤੇ ਗਏ ਆ, ਬਾਈਬਲ ਕਲਾਂ ਵਾਲਾ ਅਜੇ ਫੈਸਲਾ ਆਉਣਾ ਬਾਕੀ ਆ। ਇਹ ਕਿਹਾ ਗਿਆ ਕਿ ਇਸ ਕੇਸ ਨੂੰ ਪੰਜਾਬ ਸਰਕਾਰ ਇਹ ਆਖਰੀ ਪੜਾਅ ਤੇ ਆ, ਇਹਦਾ ਖਾਸ ਖਿਆਲ ਰੱਖਿਆ ਜਾਵੇ ਕਿਤੇ ਇਸ ਕੇਸ ਦਾ ਹਾਲ ਵੀ ਕੋਟਕਪੂਰਾ ਗੋਲੀकांड ਵਰਗਾ ਨਾ ਹੋਵੇ। ਉਹਨੇ ਇਹ ਗੱਲ ਕਹੀ ਆ ਕਿ ਕੋਟਕਪੂਰਾ ਬਾਰੇ ਹਾਈ ਕੋਰਟ ਦੇ ਵੱਲੋਂ ਸੁਣਾਏ ਫੈਸਲੇ ਨੂੰ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਵੇ। ਉਹਨੇ ਇਹ ਵੀ ਗੱਲ ਕਹੀ ਕਿ ਸਿੱਟ ਦੇ ਜਿਹੜੇ ਅਧਿਕਾਰੀ ਸੀ ਜਿਹੜੇ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੇ ਸੀ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੇ, ਸਮੁੱਚੀ ਟੀਮ ਇਸ ਗੱਲ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਕਰਕੇ ਪੁਲਿਸ ਦੇ 7 ਅਧਿਕਾਰੀ ਛੁੱਟ ਗਏ ਤੇ ਸਿਰਫ 3 ਪੁਲਿਸ ਅਧਿਕਾਰੀਆਂ ਦੇ ਵਿਰੁੱਧ ਦੋਸ਼ ਲਾਏ ਗਏ ਆ, ਜਦਕਿ ਇੱਕ ਵਾਅਦਾ ਮਾਫ ਗਵਾਹ ਬਣ ਗਿਆ। ਸੁਖਰਾਜ ਸਿੰਘ ਨੇ ਸਵਾਲ ਇਹ ਕੀਤਾ ਕਿ ਪੰਜਾਬ ਸਰਕਾਰ ਨੂੰ ਕਿ ਉਹ ਸਪਸ਼ਟ ਕਰੇ ਕਿ ਜਿਹੜੇ 7 ਪੁਲਿਸ ਅਧਿਕਾਰੀ ਇਸ ਕੇਸ ਦੇ ਵਿੱਚੋਂ ਬਾਹਰ ਕੱਢੇ ਗਏ ਆ ਉਹ ਕਿਹਦੇ ਦਬਾਅ ਹੇਠ ਕੱਢੇ ਗਏ ਸੀ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਕੋਲੇ ਕੋਟਕਪੂਰਾ ਕੇਸ ਹੀ ਸੀਗਾ, ਬਾਅਦ ਦੇ ਵਿੱਚ ਬਾਈਬਲ ਕਲਾਂ ਦਾ ਕੇਸ ਉਹਨਾਂ ਨੂੰ ਸੌਂਪ ਦਿੱਤਾ ਗਿਆ ਸੀਗਾ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ 10ਵਾਂ ਚਲਾਨ ਪੇਸ਼ ਕਰ ਦੇਣਾ ਚਾਹੀਦਾ ਸੀਗਾ, ਕਿ ਕਿਉਂ ਨਹੀਂ ਪੇਸ਼ ਕੀਤਾ ਗਿਆ ਉਹਦੇ ਉੱਤੇ ਉਹਨਾਂ ਨੇ ਸਵਾਲ ਕੁਝ ਖੜੇ ਕੀਤੇ ਨੇ। ਇਹ ਕਿਹਾ ਕਿ ਕਾਂਗਰਸ ਦੇ 4.25 ਸਾਲ 4.5 ਸਾਲ ਬੀਤ ਗਏ, ਹੁਣ ਇਹਦੇ ਚ ਇਨਸਾਫ ਨਹੀਂ ਮਿਲਿਆ ਔਰ ਇਹ ਸਰਕਾਰ ਬੇਅਦਬੀ ਤੇ ਬਾਈਬਲ ਕਲਾਂ ਗੋਲੀकांड ਦੇ ਮਸਲੇ ਦਾ ਹੱਲ ਕਰਨ ਤੇ ਸਜ਼ਾਵਾਂ ਦਿਵਾਉਣ ਦੇ ਵਾਅਦੇ ਕਰਕੇ ਸੱਤਾ ਦੇ ਵਿੱਚ ਜਿਹੜਾ ਉਹ ਆਈ ਸੀ। ਹੁਣ ਸੁਖਰਾਜ ਸਿੰਘ ਹੁਰੀ ਸਵਾਲ ਉਠਾ ਰਹੇ ਆ। ਮੈਂ ਜਿਵੇਂ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਉਹ ਸਵਾਲ ਜਿਹੜੇ ਉਹ ਉਠਾਉਂਦੇ ਰਹੇ ਨੇ, ਅੱਜ ਵੀ ਉਠਾ ਰਹੇ ਨੇ, ਪਰ ਸੁਖਰਾਜ ਸਿੰਘ ਹੁਰੀ ਵੀ ਇਹ ਗੱਲ ਜਾਣਦੇ ਨੇ ਕਿ ਜਿੱਥੇ ਜਦੋਂ ਮਨ ਦੇ ਵਿੱਚ ਬੇਈਮਾਨੀ ਆ ਜੇ ਕਿ ਕਿਵੇਂ ਬਚਾਉਣਾ ਦੂਜੀ ਧਿਰ ਨੂੰ, ਉੱਥੇ ਫਿਰ ਕੀ ਹੋ ਸਕਦਾ ਜੀ। ਜੇ ਕੋਈ ਸੁੱਤਾ ਪਿਆ ਹੋਵੇ ਤਾਂ ਉਹਨੂੰ ਏਦਾਂ ਦੇ ਹਲੂਣੇ ਮਾਰ ਕੇ ਉਠਾਇਆ ਜਾ ਸਕਦਾ ਜਿਹੋ ਜਿਹੇ ਉਹ ਹਲੂਣੇ ਮਾਰ ਰਹੇ ਆ, ਪਰ ਜੇ ਕੋਈ ਵਿਅਕਤੀ ਜਿਹੜਾ ਉਂਝ ਹੀ ਅਵੇਸਲਾ ਹੋ ਕੇ ਪਿਆ ਉਹਨੂੰ ਤੁਸੀਂ ਕਿਵੇਂ ਜਿਹੜਾ ਉਹ ਉਠਾਓਗੇ। ਇਹ ਗੱਲ ਤਾਂ ਹੁਣ ਨੰਗੀ ਚਿੱਟੀ ਹੋ ਚੁੱਕੀ ਹੋਈ ਆ ਕਿ ਇੱਕ ਪਰਿਵਾਰ ਨੂੰ ਬਚਾਉਣ ਦੇ ਯਤਨਾਂ ਦੇ ਵਿੱਚ ਸਾਰੇ ਇਸ ਕੇਸ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਗਿਆ। ਬਿਲਕੁਲ ਜੀ, ਘੇਸੜੇ ਹੋਏ। ਤੇ ਅਖੀਰ ਦੇ ਵਿੱਚ ਸੁੰਦਰ ਲਾਲ ਬਹੁਗੁਣਾ ਦੀ ਜੇ ਗੱਲ ਕਰੀਏ, ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੇ ਦੇਖੋ, ਇਹ ਇੱਕ NGO ਚਲਾਉਂਦੇ ਸੀ ਕਿਉਂਕਿ ਇਦਾਂ ਦੇ ਲੋਕ ਬਹੁਤ ਘੱਟ ਰਹਿ ਗਏ ਆ ਜੀ ਜਿਨ੍ਹਾਂ ਨੇ ਆਪਣੀ ਉਮਰ ਹੀ ਵਾਤਾਵਰਨ ਦੇ ਨਾਂ ਦੇ ਉੱਤੇ ਲਾ ਦਿੱਤੀ ਹੋਵੇ। ਸੁੰਦਰ ਲਾਲ ਬਹੁਗੁਣਾ ਜਿਹੜੇ ਬਹੁਤ ਪ੍ਰਸਿੱਧ ਇੱਕ ਵਿਅਕਤੀ ਸਨ, 90 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਕਰੋਨਾ ਵਾਇਰਸ ਦੇ ਨਾਲ ਉਹਨਾਂ ਦੀ ਜਾਨ ਜਿਹੜੀ ਉਹ ਚਲੀ ਗਈ। ਸੁੰਦਰ ਲਾਲ ਬਹੁਗੁਣਾ ਹੋਰਾਂ ਨੇ ਆਪਣੀ ਪੂਰੀ ਉਮਰ ਜਿਹੜੀ ਸੀ ਉਹ ਰੁੱਖਾਂ ਦੇ ਨਾਂ ਕੀਤੀ। ਜਿਹੜਾ ਉੱਤਰਾਖੰਡ ਦੇ ਵਿੱਚ ਚਿਪਕੋ ਅੰਦੋਲਨ ਇੱਕ ਵਾਰੀ ਸ਼ੁਰੂ ਹੋਇਆ ਸੀਗਾ, ਜਿਹਦੇ ਵਿੱਚ ਲੋਕ ਚਿਪਕ ਗਏ ਸਨ ਰੁੱਖਾਂ ਦੇ ਨਾਲ। ਔਰਤਾਂ ਨੇ ਰੁੱਖਾਂ ਨੂੰ ਜਿਹੜੀਆਂ ਉਹ ਜੱਫੀਆਂ ਪਾ ਲਈਆਂ ਸਨ ਕਿ ਇਹ ਸਾਡੇ ਧੀਆਂ ਪੁੱਤ ਨੇ, ਇਹ ਸਾਡੇ ਮਾਪੇ ਨੇ, ਅਸੀਂ ਕੱਟਣ ਨਹੀਂ ਦੇਣੇ ਰੁੱਖ। ਉਦੋਂ ਰੁੱਖ ਉੱਥੇ ਵੱਢਣ ਦਾ ਸਰਕਾਰ ਨੇ ਵਿਉਂਤਬੰਦੀ ਜਿਹੜੀ ਉਹ ਕੀਤੀ ਸੀ।
ਇਹ ਚਿਪਕੋ ਅੰਦੋਲਨ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਹੋਇਆ ਸੀ ਔਰ ਅਜਿਹੇ ਲੋਕਾਂ ਦੀ ਵਜ੍ਹਾ ਕਰਕੇ ਉੱਥੇ ਰੁੱਖ ਜਿਹੜੇ ਉਹ ਨਹੀਂ ਸਨ ਕੱਟੇ ਗਏ। ਅੱਜ ਪੰਜਾਬ ਜਿੱਥੇ ਰੁੱਖ ਲਾਏ ਤਾਂ ਜਾ ਨਹੀਂ ਰਹੇ, ਇੱਥੇ ਇਹੋ ਜਿਹੇ ਨਖਿੱਧ ਸਾਧੂ ਸਿੰਘ ਧਰਮਸੋਤ ਹੋਰਾਂ ਵਰਗੇ ਲੋਕ ਜੰਗਲਾਤ ਮੰਤਰੀ ਬਣਾਏ ਹੋਏ ਨੇ ਜਿਹੜੇ ਹੜੱਪ ਕਰ ਗਏ ਰੁੱਖ ਸਾਰੇ ਦੇ ਸਾਰੇ। ਈਵਨ ਇਹਦੇ ਚ ਧਾਰਮਿਕ ਦਿਨ ਵੀ ਨਹੀਂ ਬਖਸ਼ੇ ਗਏ। 551ਵੇਂ ਗੁਰਪੁਰਬ ਦੇ ਮੌਕੇ ਦੇ ਉੱਤੇ 551 ਰੁੱਖ ਪਿੰਡਾਂ ਦੇ ਵਿੱਚ ਲਾਉਣੇ ਸੀ, ਹਰ ਪਿੰਡ ਦੇ ਵਿੱਚ। ਉਹ ਪਤਾ ਹੀ ਨਹੀਂ ਕਿੱਥੇ ਗਏ, ਕਿੰਨਾ ਪੈਸਾ ਉਸ ਨਾਂ ਦੇ ਉੱਤੇ ਲੋਕ ਖਾ ਗਏ। ਫਰੀਦਕੋਟ ਦੇ ਜੰਗਲ ਦੇ ਆਪਾਂ ਗੱਲ ਸਾਂਝੀ ਕਰਦੇ ਰਹੇ ਹਾਂ, ਉੱਥੇ ਵੀ ਚਿਪਕੋ ਵਰਗਾ ਅੰਦੋਲਨ ਜਿਹੜਾ ਅੱਜ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਵੀ ਅਗਲੇ ਘੱਟੋ ਘੱਟ 10 ਸਾਲ ਤੱਕ ਇੱਕ ਸਿੰਗਲ ਰੁੱਖ ਵੀ ਨਾ ਵੱਢਿਆ ਜਾਵੇ। ਜਿਹੜੇ ਸੁੰਦਰ ਲਾਲ ਬਹੁਗੁਣਾ ਨੇ ਉਹਨਾਂ ਦਾ ਚੰਡੀਗੜ੍ਹ ਦੇ ਨਾਲ ਵੀ ਬਹੁਤ ਨਾਤਾ ਜਿਹੜਾ ਉਹ ਰਿਹਾ। ਇੱਥੇ ਚੰਡੀਗੜ੍ਹ ਦੇ ਵਿੱਚ 30 ਰੁੱਖ ਨੇ ਪੁਰਾਣੇ, ਜਿਨ੍ਹਾਂ ਨੂੰ ਹੈਰੀਟੇਜ ਰੁੱਖ ਦਾ ਦਰਜਾ ਦਿਵਾਉਣ ਦੇ ਵਿੱਚ ਸੁੰਦਰ ਲਾਲ ਬਹੁਗੁਣਾ ਹੋਰਾਂ ਨੇ ਇੱਕ ਲੰਬਾ ਸੰਘਰਸ਼ ਕੀਤਾ ਸੀਗਾ। ਬਿਊਟੀਫਿਕੇਸ਼ਨ ਦੇ ਨਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਇਹ ਰੁੱਖ ਜਿਹੜੇ ਸੀਗੇ, ਇਹਨਾਂ ਦੇ ਕੰਢੇ ਦੇ ਉੱਤੇ ਗਰਿੱਲਾਂ ਲਾ ਦਿੱਤੀਆਂ ਗਈਆਂ ਸੀ। ਇਹ ਗਰਿੱਲਾਂ ਇਹਨਾਂ ਨੇ ਹਟਵਾਈਆਂ ਸੀ ਤੇ ਜਿਹੜਾ ਸੀਮੈਂਟ ਪਾ ਦਿੱਤਾ ਗਿਆ ਸੀ ਚੁਫੇਰੇ, ਉਹ ਇਹਨਾਂ ਨੇ ਹਟਵਾਇਆ ਸੀਗਾ। ਇੱਥੇ ਚੰਡੀਗੜ੍ਹ ਦੇ ਵਿੱਚ ਇੱਕ NGO ਆ ਜਿਹਦੇ ਨਾਲ ਉਹ ਜੁੜੇ ਰਹੇ ਨੇ ਸੁੰਦਰ ਲਾਲ ਬਹੁਗੁਣਾ ਹੋਰੀ। ਔਰ 2006 ਦੇ ਵਿੱਚ ਉਹ ਚੰਡੀਗੜ੍ਹ ਆਏ ਸੀ, 2009 ਦੇ ਵਿੱਚ ਫਿਰ ਉਹ ਚੰਡੀਗੜ੍ਹ ਆਏ, 2016 ਦੇ ਵਿੱਚ ਉਹ ਚੰਡੀਗੜ੍ਹ ਆਏ। ਚੰਡੀਗੜ੍ਹ ਦੇ ਵਿੱਚ ਮੌਜੂਦ 300 ਤੋਂ 400 ਸਾਲ ਪੁਰਾਣੇ ਜਿਹੜੇ ਰੁੱਖ ਨੇ ਉਹਨਾਂ ਨੂੰ ਹੈਰੀਟੇਜ ਜਿਹੜਾ ਟਰੀਜ਼ ਸੀਗਾ ਉਹਦਾ ਦਰਜਾ ਦਿਵਾਉਣ ਦੇ ਵਿੱਚ ਸੁੰਦਰ ਲਾਲ ਬਹੁਗੁਣਾ ਹੋਰਾਂ ਦਾ ਬਹੁਤ ਵੱਡਾ ਜਿਹੜਾ ਉਹ ਰੋਲ ਸੀਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ 10 ਫਿਰ 15 ਜਿਹੜੇ ਰੁੱਖ ਸੀਗੇ ਉਹਨਾਂ ਨੂੰ ਹੈਰੀਟੇਜ ਟਰੀਜ਼ ਦਾ ਦਰਜਾ ਦੇਣ ਦੀ ਹਾਂ ਜਿਹੜੀ ਉਹ ਕੀਤੀ ਸੀ। ਔਰ 30 ਰੁੱਖ ਨੇ ਚੰਡੀਗੜ੍ਹ ਦੇ ਵਿੱਚ ਅੱਜ ਵੀ ਉਹ ਖੜੇ ਨੇ ਸਾਰੇ ਰੁੱਖ, ਔਰ ਬੜੇ ਸ਼ਾਨਦਾਰ ਤਰੀਕੇ ਨਾਲ ਖੜੇ ਨੇ, ਬਹੁਤ ਪੁਰਾਣੇ ਨੇ, 300 ਤੋਂ 400 ਸਾਲ ਪੁਰਾਣੇ ਨੇ। ਇਹ ਜੇ ਸੁੰਦਰ ਲਾਲ ਬਹੁਗੁਣਾ ਹੋਰਾਂ ਨੇ ਉਹ ਨਾ ਚਲਾਇਆ ਹੁੰਦਾ ਉਸ ਵੇਲੇ ਅੰਦੋਲਨ, ਤੇ ਇਹ ਰੁੱਖ ਹੁਣ ਨੂੰ ਚਟਮ ਕਰ ਜਾਣੇ ਸੀਗੇ ਪ੍ਰਸ਼ਾਸਨ ਨੇ। ਸੁੰਦਰ ਲਾਲ ਬਹੁਗੁਣਾ ਹੋਰੀ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਵੱਲੋਂ ਕੀਤੇ ਹੋਏ ਰੁੱਖਾਂ ਸੰਬੰਧੀ ਖਾਸ ਤੌਰ ਦੇ ਉੱਤੇ ਕੀਤੇ ਹੋਏ ਜਿਹੜੇ ਕੰਮ ਨੇ ਉਹ ਬਹੁਤ ਦੇਰ ਤੱਕ ਯਾਦ ਰਹਿਣਗੇ। ਏਦਾਂ ਦੇ ਲੋਕ ਜਦੋਂ ਦੁਨੀਆ ਤੋਂ ਜਾਂਦੇ ਨੇ ਉਹ ਅਗਲੀਆਂ ਨਸਲਾਂ ਦੇ ਵਾਸਤੇ ਕੁਝ ਨਾ ਕੁਝ ਛੱਡ ਕੇ ਜਾਂਦੇ ਨੇ। ਸਿਰਫ ਸਵਾਲ ਇਹੀ ਆ ਕਿ ਜਿਹੜੇ ਇਹ ਅੱਜ ਲੋਕਾਂ ਨੂੰ ਜਿਹੜੀ ਇਹ ਚੀਜ਼ ਕਦੋਂ ਸਮਝ ਆਊਗੀ ਕਿ ਜਦੋਂ ਅਸੀਂ ਦੁਨੀਆ ਤੋਂ ਜਾਵਾਂਗੇ, ਅਸੀਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਾਸਤੇ ਕੀ ਛੱਡ ਕੇ ਜਾਵਾਂਗੇ। ਬਿਲਕੁਲ ਜੀ, ਵਾਤਾਵਰਨ ਸੰਭਾਲਣ ਵਾਲੇ ਕਦੀ ਨੇ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।